ਅਗਲੀ ਖਬਰ ਜਿਹੜੀ ਆ ਉਹ ਆਪਣੇ ਖਾਸ ਕਰਕੇ ਜੋ ਲੋਕ ਇਮੀਗ੍ਰੈਂਟ ਆ ਹਜੇ ਤੱਕ ਸਿਟੀਜ਼ਨ ਨਹੀਂ ਹੈਗੇ, ਜੋ ਸਮਾਲ ਬਿਜ਼ਨੈਸਸ ਦੇ ਵਿੱਚ ਆ ਉਹਨਾਂ ਦੇ ਲਈ ਇੱਕ ਬਹੁਤ ਵੱਡਾ ਝਟਕੇ ਵਾਲੀ ਖਬਰ ਆ। ਪਹਿਲਾਂ ਕੀ ਸੀ ਵੀ ਜੇ ਤੁਸੀਂ ਗ੍ਰੀਨ ਕਾਰਡ ਹੋਲਡਰ ਵੀ ਹੋ, ਪਰਮਾਨੈਂਟ ਰੈਜ਼ੀਡੈਂਟ ਵੀ ਹੋ ਤੇ ਤੁਸੀਂ ਐਸਬੀਏ ਲੋਨ ਲੈ ਸਕਦੇ ਆ। ਚਾਹੇ ਕਿਸੇ ਨੇ ਸਟੋਰ ਲੈਣਾ, ਗੈਸ ਸਟੇਸ਼ਨ ਲੈਣਾ, ਜਾਂ ਕਿਸੇ ਨੇ ਹੋਟਲ ਮੋਟਲ ਜਾਂ ਕਿਸੇ ਤਰ੍ਹਾਂ ਦਾ ਵੀ ਬਿਜ਼ਨਸ ਲੈਣਾ, ਕਿਉਂਕਿ ਜਿਹੜੇ ਐਸਬੀਏ ਲੋਨਸ ਹੁੰਦੇ ਆ ਇਹਨਾਂ ਦੀ ਟਰਮ ਥੋੜੀ ਜਿਹੀ ਵਧੀਆ ਹੁੰਦੀ ਹੈਗੀ ਆ ਰੈਗੂਲਰ ਬੈਂਕ ਦੇ ਲੋਨ ਨਾਲੋਂ। ਪਹਿਲਾਂ ਇਹ ਚੱਲ ਜਾਂਦਾ ਸੀ ਭਈ 51% ਤੱਕ ਵੀ ਜੇ ਯੂਐਸ ਸਿਟੀਜ਼ਨ ਇੱਕ ਪਾਰਟਨਰ ਹੈਗਾ ਆ ਤੇ ਦੂਸਰਾ ਗ੍ਰੀਨ ਕਾਰਡ ਹੋਲਡਰ ਹੋ ਸਕਦਾ ਆ, ਜਾਂ 5% ਤੱਕ ਫੋਰਨ ਨੈਸ਼ਨਲ ਵੀ ਹੋ ਸਕਦਾ, ਕਿਉਂਕਿ ਮੰਨ ਲਓ ਵੀ ਕੋਈ ਇੰਡੀਆ ਦਾ ਸੀ, ਉਹ ਇੱਥੇ ਆਪਣੀ ਕੰਪਨੀ ਸ਼ੁਰੂ ਕਰਨਾ ਚਾਹੁੰਦਾ, ਉਹ ਨਾਲ 95% ਯੂਐਸ ਸਿਟੀਜ਼ਨ ਦੇ ਨੂੰ ਪਾਰਟਨਰ ਬਣਾ ਕੇ ਕਰ ਲੈਂਦਾ ਸੀ। ਪਰ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਨੇ ਅੱਜ ਅਨਾਉਂਸ ਕੀਤਾ ਆ ਵੀ ਮਾਰਚ ਪਹਿਲੀ ਤੋਂ ਐਸਬੀਏ ਲੋਨ ਉਹਨਾਂ ਨੂੰ ਹੀ ਮਿਲਣਗੇ ਜਿਹੜੇ ਯੂਐਸ ਦੇ ਸਿਟੀਜ਼ਨ ਹੈਗੇ ਆ। 100% ਜਿਹੜਾ ਬਿਜ਼ਨਸ ਆ ਜਿਹੜਾ ਸਟਾਰਟ ਕਰਨਾ ਆ ਉਹ ਯੂਐਸ ਸਿਟੀਜ਼ਨ ਦਾ ਹੋਣਾ ਚਾਹੀਦਾ ਹੈਗਾ। ਸੋ ਪਹਿਲਾਂ ਜੋ ਮੈਂ ਦੱਸਿਆ ਜਿਸ ਤਰ੍ਹਾਂ ਵੀ 51% ਗ੍ਰੀਨ ਕਾਰਡ ਹੋਲਡਰ ਵੀ ਹੋ ਸਕਦੇ ਸੀ, 5% ਬਾਹਰਲੇ ਮੁਲਕ ਵਾਲੇ ਵੀ ਹੋ ਸਕਦੇ ਸੀ। ਪਰ ਇਹਦੇ ਨਾਲ ਜੋ ਸਪੋਕਸਪਰਸਨ ਆ ਮੈਗੀ ਕਲੈਮਨਸ, ਉਹਨਾਂ ਨੇ ਕਿਹਾ ਵੀ ਅਸੀਂ ਇਹ ਚਾਹੁੰਦੇ ਆ ਵੀ ਜਿਹੜੇ ਅਮਰੀਕਨਸ ਆ ਉਹੀ ਜੌਬਸ ਕ੍ਰੀਏਟ ਕਰਨ। ਬਹੁਤ ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਵੀ ਯੂਜਲੀ ਇਹ ਹੁੰਦਾ ਆ, ਮੈਜੋਰਿਟੀ ਆਫ ਦਾ ਟਾਈਮ ਇਹ ਆ ਵੀ ਜਿੰਨੇ ਵੀ ਸਮਾਲ ਬਿਜ਼ਨਸ ਸਟਾਰਟ ਕੀਤੇ ਜਾਂਦੇ ਆ ਉਹ ਇਮੀਗ੍ਰੈਂਟਸ ਵੱਲੋਂ ਹੀ ਕੀਤੇ ਜਾਂਦੇ ਹੈਗੇ ਆ। ਸੋ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਪੂਰੀ ਤਰ੍ਹਾਂ ਇਹ ਕੱਟ ਆਫ ਕਰ ਦਿੱਤਾ ਗਿਆ ਹੈਗਾ। ਹੁਣ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਬਿਜ਼ਨੈਸਸ ਆ, ਜਿਹਨੀ ਮੰਨ ਲਓ ਕਿਸੇ ਦਾ ਗੈਸ ਸਟੇਸ਼ਨ ਆ ਉਹਨੇ ਵੇਚਣਾ ਆ, ਗਾਹਾਂ ਉਹਨੇ ਐਸਬੀਏ ਲੋਨ ਲੈਣਾ ਤੇ ਉਹਨੂੰ ਸਿਟੀਜ਼ਨ ਹੀ ਲੱਭਣਾ ਪੈਣਾ ਹੈਗਾ, ਕਿਉਂਕਿ ਦੂਸਰੇ ਬੰਦੇ ਨੂੰ ਲੋਨ ਨਹੀਂ ਮਿਲਣਾ ਹੈਗਾ। ਸੋ ਜੇ ਤੁਸੀਂ ਇਹ ਸੋਚੋ ਵੀ ਜੇ ਚੀਜ਼ ਇਹ ਅੱਜ ਤੋਂ ਕਰੋਨਾ ਵੇਲੇ ਹੁੰਦੀ, ਕੋਵਿਡ ਵੇਲੇ ਹੁੰਦੀ ਤਾਂ ਕਿੰਨਿਆਂ ਨੇ ਪੀਪੀਪੀ ਲੋਨ, ਐਸਬੀਏ ਹੋਰ ਲੋਨ ਲਏ ਸੀ, ਉਹ ਕਿਸੇ ਨੂੰ ਵੀ ਲੋਨ ਨਹੀਂ ਮਿਲਣੇ ਸੀ ਅਨਲੈਸ ਕਿ ਉਹ ਸਿਟੀਜ਼ਨ ਹੁੰਦੇ। ਸੋ ਸਮਾਲ ਬਿਜ਼ਨਸ ਮੈਜੋਰਿਟੀ ਸੀਈਓ ਜਿਹੜੇ ਜੌਨ ਅਰੈਂਸਮੇਅਰ ਆ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੀਆਂ ਰਿਸਟ੍ਰਿਕਸ਼ਨਸ ਆ ਇਹਨਾਂ ਦਾ ਬਹੁਤ ਨੈਗੇਟਿਵ ਇੰਪੈਕਟ ਪਊਗਾ ਸਮਾਲ ਬਿਜ਼ਨਸ ਕ੍ਰੀਏਸ਼ਨ ਦੇ ਉੱਤੇ, ਸਮਾਲ ਬਿਜ਼ਨਸ ਸਟਾਰਟ ਕਰਨ ਦੇ ਉੱਤੇ ਇਹਦਾ ਬਹੁਤ ਨੈਗੇਟਿਵ ਅਸਰ ਪਊਗਾ ਪੂਰੇ ਅਮਰੀਕਾ ਦੇ ਵਿੱਚ ਆਉਣ ਵਾਲੇ ਸਾਲਾਂ ਦੇ ਵਿੱਚ। ਇਹ ਕਹਿੰਦੇ ਜਿਹੜਾ ਡਿਸੀਜਨ ਹੈਗਾ ਆ ਇਹ ਫੇਲ ਕਰਦਾ ਆ ਐਸਬੀਏ ਦਾ, ਤੇ ਜਿਹੜੇ ਇਮੀਗ੍ਰੈਂਟਸ ਕਹਿੰਦੇ ਟਵਾਈਸ ਐਜ਼ ਲਾਈਕਲੀ ਆ ਟੂ ਸਟਾਰਟ ਅ ਬਿਜ਼ਨਸ ਦੈਨ ਨੇਟਿਵ ਬੋਰਨ ਯੂਐਸ ਸਿਟੀਜ਼ਨਸ। ਬਿਲਕੁਲ। ਜਿਹੜੀ ਇਸ ਕਮੇਟੀ ਦੇ ਵਿੱਚ ਸੀਗੇ ਐਸਬੀਏ ਦੇ ਦੋ ਜਿਹੜੇ ਸੈਨੇਟਰ ਤੇ ਇੱਕ ਸੈਨੇਟਰ ਤੇ ਇੱਕ ਰਿਪਰੈਜ਼ੈਂਟੇਟਿਵ ਐਡ ਮਾਰਕੀ ਤੇ ਨੀਡੀਆ ਵੈਲਜ਼ਕੁਇਜ਼, ਉਹਨਾਂ ਨੇ ਐਸਬੀਏ ਦੇ ਇਸ ਮੂਵ ਦੀ ਨਿੰਦਾ ਜਿਹੜੀ ਉਹ ਕੀਤੀ ਆ। ਕਹਿੰਦੇ ਵੀ ਐਡਮਿਨਿਸਟ੍ਰੇਸ਼ਨ ਦਾ ਮੈਸੇਜ ਕਲੀਅਰ ਆ ਇਮੀਗ੍ਰੈਂਟਸ ਨੂੰ ਵੀ ਯੂ ਆਰ ਨਾਟ ਵੈਲਕਮ ਟੂ ਪਰਸਿਊ ਦੀ ਅਮਰੀਕਨ ਡ੍ਰੀਮ। ਜਿਹੜਾ ਅਮਰੀਕਨ ਡ੍ਰੀਮ, ਘਰ ਖਰੀਦਣਾ, ਬਿਜ਼ਨਸ ਹੋਵੇ, ਆਪਣਾ ਕੰਮ ਆਪੇ ਜਿਹੜਾ ਉਹ ਕਰਨਾ, ਉਹਦੇ ਤੇ ਬੇਸਿਕਲੀ ਐਸਬੀਏ ਨੇ ਲੀਕ ਜਿਹੜੀ ਉਹ ਫੇਰ ਦਿੱਤੀ ਆ। ਓਨਲੀ ਐਂਡ ਓਨਲੀ ਯੂਐਸ ਸਿਟੀਜ਼ਨ ਤੇ ਯੂਐਸ ਨੈਸ਼ਨਲਸ, ਉਹਨਾਂ ਨੂੰ ਜਿਹੜਾ 7A ਲੋਨ ਪ੍ਰੋਗਰਾਮ ਆ, ਜਿਹੜਾ ਮੇਨ ਜਿਹੜਾ ਐਸਬੀਏ ਦਾ ਜਿਹੜਾ ਲੋਨ ਹੁੰਦਾ ਆ, ਇਹ ਸਿਰਫ ਇਹਨਾਂ ਨੂੰ ਹੀ ਜਿਹੜਾ ਉਹ ਦਿੱਤਾ ਜਾਊਗਾ, ਯੂਐਸ ਸਿਟੀਜ਼ਨ ਜਾਂ ਯੂਐਸ ਨੈਸ਼ਨਲਸ ਜਿਨ੍ਹਾਂ ਦੇ ਪ੍ਰਿੰਸੀਪਲ ਰੈਜ਼ੀਡੈਂਸ ਯੂਐਸ ਦੇ ਵਿੱਚ ਜਿਹੜੇ ਉਹ ਹੈਗੇ ਆ। ਸੋ 1 ਮਾਰਚ ਤੋਂ ਦੂਜਿਆਂ ਨੂੰ ਜਿਹੜੇ ਗ੍ਰੀਨ ਕਾਰਡ ਹੋਲਡਰਸ ਵੀ ਆ ਉਹਨਾਂ ਨੂੰ ਐਸਬੀਏ ਦੇ ਜਿਹੜੇ ਲੋਨਸ ਆ ਉਹ ਮਿਲਣੇ ਨਾ ਕਰ ਦਿੱਤੀ ਆ। ਤੇ ਹੁਣ ਜੋ ਪ੍ਰਾਈਵੇਟ ਲੋਨਸ ਜਿਹੜੇ ਹਰਜੋਤ ਸਿੰਘ ਜੀ ਲੈਣਗੇ ਤਾਂ ਆਬਵੀਅਸਲੀ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਦੀਆਂ ਟਰਮਸ ਦੇ ਵਿੱਚ ਕਾਫੀ ਜਿਹੜੀ ਮੁਸ਼ਕਿਲ ਆ, ਔਖਿਆਈ ਜਿਹੜੀ ਹੁੰਦੀ ਹੈ, ਮਹਿੰਗੀ ਹੁੰਦੀ ਆ ਉਹਨਾਂ ਦੇ ਇੰਟਰਸਟ ਜਿਹੜੇ ਉਹ ਰੇਟ। ਸਮਾਲ ਬਿਜ਼ਨਸ ਮੈਜੋਰਿਟੀ ਫਾਊਂਡਰ ਤੇ ਸੀਈਓ ਜੌਨ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਇਹਦੇ ਨਾਲ ਜਿਹੜੇ ਸਮਾਲ ਬਿਜ਼ਨਸ ਦੇ ਜ਼ਰੀਏ ਜਿਹੜੀ ਗਰੋਥ ਤੇ ਜੌਬਸ ਆ ਯੂਐਸ ਦੇ ਵਿੱਚ ਇਹਦੇ ਨਾਲ ਲਿਮਿਟ ਹੋਊਗੀ, ਇਸ ਨੂੰ ਜਿਹੜਾ ਉਹ ਰੋਕ ਲੱਗੂਗੀ। ਤੇ ਕਹਿੰਦੇ ਵੀ ਜਿਹੜਾ ਟਾਈਟ ਕਰ ਦਿੱਤਾ ਐਲੀਜੀਬਿਲਟੀ ਕ੍ਰਾਈਟੇਰੀਆ, ਇਹ ਜਿਹੜੇ ਆਲਰੇਡੀ ਸਟਰਗਲ ਕਰ ਰਹੇ ਨੇ ਸਮਾਲ ਬਿਜ਼ਨਸ ਉਹਨਾਂ ਦੇ ਲਈ ਬੜਾ ਔਖਾ ਹੋਣ ਜਾ ਰਿਹਾ ਹੈਗਾ ਆ। ਸੋ ਉਹਨਾਂ ਨੇ ਮੰਗ ਕੀਤੀ ਹੈ ਐਸਬੀਏ ਨੂੰ ਵੀ ਆਪਣੀ ਇਸ ਪਾਲਿਸੀ ਗਾਈਡਲਾਈਨ ਨੂੰ ਉਸ ਦੇ ਉੱਤੇ ਤੁਸੀਂ ਮੁੜ ਵਿਚਾਰ ਜਿਹੜਾ ਉਹ ਕਰੋ। ਪਰ ਇਹ ਆ ਹਰਜੋਤ ਸਿੰਘ ਜੀ, ਅੱਜ ਐਸਬੀਏ ਦੇ ਇਸ ਫੈਸਲੇ ਨੇ ਹਫੜਾ ਦਫੜੀ ਜਿਹੜੀ ਸਮਾਲ ਬਿਜ਼ਨਸ ਵਰਲਡ ਦੇ ਵਿੱਚ ਕਾਫੀ ਜਿਹੜੀ ਉਹ ਮਚਾ ਦਿੱਤੀ ਹੋਵੇਗੀ। ਜੀ।